ਕਿਊਬਾ ਦੇ ਵਿੱਚ ਜਿਹੜੀ ਇਸ ਟਾਈਮ ਪਾਵਰ ਦੀ ਸਥਿਤੀ ਆ ਉਹ ਕਾਫੀ ਬੈਡ ਬਣੀ ਪਈ ਆ। ਸੋ ਕਹਿੰਦੇ ਵੀ ਤੀਜੀ ਵਾਰ ਨੇਸ਼ਨ ਵਾਈਡ ਕੋਲੈਪਸ ਕਹਿੰਦੇ ਵੀ ਹੋ ਗਿਆ 1 ਮਹੀਨੇ ਦੇ ਵਿੱਚ। ਇਹਨਾਂ ਨੂੰ ਤੇਲ ਨਹੀਂ ਮਿਲ ਰਿਹਾ। ਰੂਸੀ ਤੇਲ ਨਾਲ ਭਰੇ ਜਿਹੜੇ ਟੈਂਕਰ ਪਿਛਲੇ ਵੀਕਐਂਡ ਦੇ ਉੱਤੇ ਇੱਧਰ ਨੂੰ ਕਿਊਬਾ ਨੂੰ ਜਾ ਰਹੇ ਸੀ, ਉਸਾਂ ਨੂੰ ਅਮਰੀਕਾ ਨੇ ਰੋਕ ਦਿੱਤਾ ਹੈਗਾ ਆ। ਉਹ ਜਾਣ ਨਹੀਂ ਦਿੱਤੇ ਗਏ। ਸੋ ਕਹਿੰਦੇ ਵੀ ਕਿਊਬਾ ਦੀ ਰਾਜਧਾਨੀ ਦੇ ਵਿੱਚ 72,000 ਤੋਂ ਵੱਧ ਜਿਹੜੇ ਕਸਟਮਰ ਉਹ ਇਸ ਟਾਈਮ ਬਿਜਲੀ ਤੋਂ ਬਗੈਰ ਦੇਖੇ ਗਏ ਆ, ਜਿਨ੍ਹਾਂ 'ਚ ਹਸਪਤਾਲ ਵੀ ਕਈ ਸ਼ਾਮਲ ਨੇ। ਸਟੇਟ ਰਨ ਇਲੈਕਟ੍ਰਿਕ ਯੂਨੀਅਨ ਤੇ ਮਿਨਿਸਟਰੀ ਜਿਹੜੀ ਆ ਐਨਰਜੀ ਦੀ ਤੇ ਮਾਈਨਸ ਦੀ, ਉਹਨਾਂ ਨੇ ਜਿਹੜਾ ਕਿਹਾ ਵੀ ਕਾਫੀ ਜ਼ਿਆਦਾ ਜਿਹੜਾ ਇਸ ਟਾਈਮ ਸਥਿਤੀ ਇਸ ਤਰੀਕੇ ਦੇ ਨਾਲ ਫਸੀ ਹੋਈ ਆ। ਪਰ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਲੋਕਾਂ ਦੇ ਕੋਲ ਬਿਜਲੀ ਜਿਹੜੀ ਉਹ ਪਹੁੰਚਦੀ ਜਿਹੜੀ ਉਹ ਰਵੇ। ਅਨਪ੍ਰੈਸੀਡੈਂਟਡ ਐਨਰਜੀ ਕ੍ਰਾਈਸਿਸ ਦੇ ਵਿੱਚੋਂ ਕਿਊਬਾ ਇਸ ਟਾਈਮ ਲੰਘ ਰਿਹਾ ਹੈਗਾ ਆ। ਗ੍ਰਿਡ ਜਿਹੜਾ ਇਹਨਾਂ ਦਾ ਹੈਗਾ ਵੀ ਪੁਰਾਣਾ ਆ, ਤੇ ਜਿਹੜਾ ਯੂਐਸ ਦਾ ਐਨਰਜੀ ਬਲੌਕੇਡ ਦੇ ਕਰਕੇ ਇਹਨਾਂ ਨੂੰ ਸਥਿਤੀ ਜਿਹੜੀ ਉਹ ਖਾਸੀ ਮਾੜੀ ਦੇ ਵਿੱਚੋਂ ਲੰਘਣਾ ਪੈ ਰਿਹਾ ਹੈਗਾ ਆ। ਸੋ ਕਹਿੰਦੇ ਵੀ ਯੂਐਸ ਦੇ ਦੁਆਰਾ ਜਿਹੜੇ ਵੈਨੇਜ਼ੁਏਲਾ ਦੇ ਮਡੂਰੋ ਨੂੰ ਜਦੋਂ ਚੱਕ ਕੇ ਉੱਥੋਂ ਲੈ ਗਏ ਸੀਗੇ, ਤੇ ਬਹੁਤ ਜ਼ਿਆਦੀਆਂ ਜਿਹੜੀਆਂ ਪੈਟਰੋਲੀਅਮ ਦੀਆਂ ਸ਼ਿਪਮੈਂਟਸ ਕਿਊਬਾ ਨੂੰ ਜਿਹੜੀਆਂ ਜਾਂਦੀਆਂ ਸੀ, ਹਵਾਨਾ ਨੂੰ ਆਉਂਦੀਆਂ ਸੀਗੀਆਂ, ਉਹ ਰੁਕ ਗਈਆਂ ਹੈਗੀਆਂ ਆ। ਪ੍ਰੈਜ਼ੀਡੈਂਟ ਮਿਗੇਲ ਡੀਐਜ਼ ਕੈਨਲ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਆਈਲੈਂਡ ਨੂੰ ਹੁਣ ਪਿਛਲੇ 3 ਮਹੀਨਿਆਂ ਦੇ ਵਿੱਚ ਕਿਸੇ ਵੀ ਫੋਰਨ ਸਪਲਾਇਰ ਦੇ ਕੋਲੋਂ ਤੇਲ ਨਹੀਂ ਮਿਲਿਆ ਹੈਗਾ। ਆਪਣੀ ਜਿਹੜੀ એનર્ਜੀ ਦੀ ਜ਼ਰੂਰਤ ਦਾ 40% ਜਿਹੜਾ ਤੇਲ ਆ ਉਹ ਕਿਊਬਾ ਖੁਦ ਪ੍ਰੋਡਿਊਸ ਕਰਦਾ ਆ, ਤੇ ਕਹਿੰਦੇ ਵੀ ਹੁਣ 40% ਤੇਲ ਦੇ ਨਾਲ ਸਾਰੇ ਮੁਲਕ ਨੂੰ ਜਿਹੜਾ ਚਲਾਉਣਾ ਆ ਉਹ ਹੁਣ ਨਾਮੁਮਕਿਨ ਵਰਗੀ ਗੱਲ ਬਣੀ ਪਈ ਆ। ਰੋਜ਼ਾਨਾ ਦੇ ਜਿਹੜੇ ਬਲੈਕਆਊਟ ਆ ਉੱਥੋਂ ਦੀ ਪਾਪੂਲੇਸ਼ਨ ਨੂੰ ਇਸ ਟਾਈਮ ਲਗਾਤਾਰ ਝੱਲਣੇ ਜਿਹੜੇ ਉਹ ਪੈ ਰਹੇ ਆ। ਤੇ ਜੇ ਹੁਣ ਆਪਾਂ ਜਿੱਥੋਂ ਆਏ ਆ, ਆਪਾਂ ਨੂੰ ਪਤਾ ਵੀ ਉੱਥੇ ਲੋ ਵੋਲਟੇਜ ਜੇ ਬਿਜਲੀ ਆਉਂਦੀ ਸੀ ਤੇ ਕਿੰਨੀ ਕੁ ਆਉਂਦੀ ਸੀਗੀ। ਸੋ ਉਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਹੈ, ਤੇ ਲੋਕ ਕਹਿੰਦੇ ਵੀ ਸਾਡਾ ਜਿਹੜਾ ਰੋਜ਼ਾਨਾ ਦਾ ਸਾਜੋ ਸਮਾਨ ਆ, ਕਿਸੇ ਦੀ ਫ੍ਰਿਜ ਖਰਾਬ ਹੋ ਗਈ, ਕਿਸੇ ਦਾ ਟੀਵੀ ਖਰਾਬ ਹੋ ਗਿਆ। ਸੋ ਕਹਿੰਦੇ ਵੀ ਕਾਫੀ ਜ਼ਿਆਦਾ ਜਿਹੜੀ ਸਿਚੁਏਸ਼ਨ ਬੈਡ ਬਣੀ ਪਈ ਆ। ਕਈਆਂ ਨੂੰ ਤਾਂ ਰੋਟੀ ਪਾਣੀ ਦੇ ਵੀ ਲਾਲੇ ਜਿਹੜੇ ਆ ਉਹ ਪੈ ਚੁੱਕੇ ਆ। ਸੋ ਹਸਪਤਾਲ ਤੇ ਆਮ ਲੋਕ ਹਰ ਇੱਕ ਜਾਣਾ ਹੀ ਜਿਹੜਾ ਇਸ ਟਾਈਮ ਕਿਊਬਾ ਦੇ ਵਿੱਚ ਇਹ ਨੇਸ਼ਨ ਵਾਈਡ ਬਲੈਕਆਊਟਸ ਦੇ ਕਰਕੇ ਉਹਨਾਂ ਨੂੰ ਨੁਕਸਾਨ ਪਹੁੰਚ ਰਿਹਾ ਆ। ਸੋ ਮਹੀਨੇ ਦੇ ਵਿੱਚ ਤੀਜੀ ਵਾਰ ਪੂਰੇ ਮੁਲਕ ਦੀ ਬਿਜਲੀ ਕਹਿੰਦੇ ਵੀ ਉਹ ਗੁੱਲ ਹੋ ਗਈ ਸੀ, ਤੇ 3 ਮਹੀਨੇ ਹੋ ਗਏ ਆ ਇਹਨਾਂ ਨੂੰ ਬਾਹਰੋਂ ਇੱਕ ਤੇਲ ਦੀ ਬੂੰਦ ਵੀ ਨਹੀਂ ਮਿਲੀ ਹੈਗੀ।